ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਸ਼ੋਅ ਵਿੱਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਨਾਭਾ ਜੇਲ੍ਹ ਕਾਂਡ ਨਾਲ ਸੰਬੰਧਿਤ ਹੋਈ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਨਾਲ ਇਸ ਵੇਲੇ ਇਸ ਵਿੱਚ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆ ਗਈ ਹੈ ਅਤੇ ਇਸ ਗੱਲ ਤੋਂ ਵੀ ਪਰਦਾ ਚੁੱਕਿਆ ਗਿਆ ਹੈ ਕਿ ਇਹ ਕਾਰਵਾਈ ਪੰਜਾਬ ਵਿੱਚ ਮੌਜੂਦ ਗੁੰਡਾ ਅਨਸਰਾਂ ਵੱਲੋਂ ਕੀਤੀ ਗਈ ਹੈ। ਜਿੱਥੇ ਇੱਕ ਪਾਸੇ ਸਿਆਸੀ ਬਿਆਨਬਾਜ਼ੀ ਜਾਰੀ ਹੈ, ਉੱਥੇ ਸੁਰੱਖਿਆ ਪੱਖੋਂ ਪੰਜਾਬ ਦੀਆਂ ਜੇਲ੍ਹਾਂ ਦੇ ਮੌਜੂਦਾ ਹਾਲਾਤ, ਪਨਪ ਰਹੀ ਰਿਸ਼ਵਤਖੋਰੀ ਅਤੇ ਇਹਨਾਂ ਹਾਲਾਤਾਂ ਵਿੱਚ ਨਸ਼ੇ ਦੇ ਕਾਰੋਬਾਰੀਆਂ ਸਮੇਤ ਗੈਂਗਸਟਰਾਂ ਦੇ ਨੈਟਵਰਕ ਤੋਂ ਇਸ ਘਟਨਾ ਨੇ ਪਰਦਾ ਚੁੱਕਿਆ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਸਰਕਾਰੀ ਦਾਅਵਿਆਂ ਅਤੇ ਸਾਹਮਣੇ ਆਏ ਤੱਥਾਂ ਦੀ ਰੌਸ਼ਨੀ ਵਿੱਚ ਅੱਜ ਅਸੀਂ ਪੰਜਾਬ ਦੇ ਸਾਬਕਾ DGP ਪ੍ਰਿਜ਼ਨਸ ਸ਼ਸ਼ੀਕਾਂਤ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਕੋਲੋਂ ਇਸ ਘਟਨਾਕ੍ਰਮ ਵਿਚਲੀ ਹਕੀਕਤ ਅਤੇ ਮੌਜੂਦਾ ਹਾਲਾਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸ਼ਸ਼ੀਕਾਂਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਸ਼ੀਕਾਂਤ ਜੀ, ਜਿਵੇਂ ਕਿ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡਾ ਅੱਜ ਦੇ ਸ਼ੋਅ ਦੇ ਵਿੱਚ ਸਵਾਗਤ ਕਰਦਾ ਅਤੇ ਨਾਲ ਹੀ ਅਸੀਂ ਅੱਜ ਦੀ ਜਿਹੜੀ ਇਹ ਘਟਨਾ ਹੋਈ ਹੈ ਨਾਭਾ ਜੇਲ੍ਹ ਕਾਂਡ ਦੇ ਹਵਾਲੇ ਦੇ ਨਾਲ ਇੱਥੋਂ ਆਪਣੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਤੁਸੀਂ ਪਹਿਲਾਂ ਵੀ ਆਪਣੀਆਂ ਜਿਹੜੇ ਤੁਸੀਂ ਇੰਕਸ਼ਾਫ ਕੀਤੇ ਹੈਗੇ ਆ ਉਹਨਾਂ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਹੈ ਡਰੱਗਸ ਲਾਰਡਸ ਦਾ, ਜਿਹੜਾ ਤੁਸੀਂ 600 ਕਰੋੜ ਦੇ ਜੇਲ੍ਹਾਂ ਦੇ ਵਿੱਚੋਂ ਹੁੰਦੇ ਡਰੱਗਸ ਦੇ ਬਿਜ਼ਨਸ ਦੀ ਗੱਲ ਕੀਤੀ ਹੈ ਅਤੇ ਜਿਹੜਾ ਇਹ ਗੈਂਗਸ ਦਾ ਕਾਰੋਬਾਰ ਚੱਲ ਰਿਹਾ ਹੈ ਇਸ ਬਾਰੇ ਤੁਸੀਂ ਪਹਿਲਾਂ ਵੀ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਹੈ। ਸੋ ਜਿਹੜੀ ਇਹ ਘਟਨਾ ਹੈਗੀ ਹੈ ਇਹਦੇ ਤੋਂ ਵੀ ਜਿਹੜੀ ਜਾਂਚ ਦੇ ਵਿੱਚੋਂ ਵੀ ਗੱਲ ਸਾਹਮਣੇ ਆ ਰਹੀ ਹੈ, ਉਹ ਜਿਹੜੀ ਤੁਹਾਡੇ ਬੋਲ ਨੇ ਉਹਨਾਂ ਦੇ ਉੱਪਰ ਮੋਹਰ ਹੀ ਲੱਗਣ ਵਾਲੀ ਗੱਲ ਹੈਗੀ ਹੈ। ਸੋ ਇਸ ਘਟਨਾ ਨੂੰ ਤੁਸੀਂ ਸੁਰੱਖਿਆ ਦੇ ਹਵਾਲੇ ਨਾਲ ਕਿਵੇਂ ਦੇਖਦੇ ਹੋ ਅਤੇ ਜਿਹੜੀ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਦੇ ਹਵਾਲੇ ਨਾਲ ਮੌਜੂਦਾ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਉੱਪਰ ਤੁਸੀਂ ਇਸ ਘਟਨਾ ਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ? ਇਹ ਜਿਹੜੀ ਘਟਨਾ ਹੋਈ ਹੈਗੀ ਹੈ, ਜਦੋਂ ਤੁਸੀਂ ਕਿਹਾ ਹੈਗਾ ਹੈ ਕਿ ਜਿਹੜਾ ਮੈਂ ਕਾਫੀ ਸਮਾਂ ਤੋਂ ਕਹਿੰਦਾ ਆ ਰਿਹਾ ਹੈਗਾ, ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਐਟਮੋਸਫੀਅਰ ਹੈਗਾ ਹੈ, ਚਾਹੇ ਡਰੱਗਸ ਦਾ ਹੈਗਾ ਹੈ, ਚਾਹੇ ਗੈਂਗ ਵਾਰਫੇਅਰ ਹੈਗੀ ਹੈ, ਚਾਹੇ ਜੇਲ੍ਹਾਂ ਦਾ ਹਾਲ ਹੈਗਾ ਜੀ, ਦੈਟ ਆਲ ਇਜ਼ ਵੈਰੀ ਬਹੁਤ ਹੀ ਡਿਪਲੋਰੇਬਲ ਹੈਗਾ। ਪਰ ਇਹ ਜਿਹੜੀ ਘਟਨਾ ਹੋਈ ਹੈਗੀ ਹੈ ਇਹਨੇ ਇੱਕ ਹੋਰ ਨਵਾਂ ਪੱਖ ਇਹ ਜਨਤਾ ਦੇ ਮੂਹਰੇ ਆ ਗਿਆ ਹੈਗਾ, ਖੁੱਲ ਗਿਆ ਹੈਗਾ ਕਿ ਜੇਲ੍ਹਾਂ ਦੇ ਵਿੱਚ ਜਿਹੜੀ ਸੁਰੱਖਿਆ ਹੋਣੀ ਚਾਹੀਦੀ ਹੈਗੀ ਹੈ ਜੀ, ਉਹ ਸੁਰੱਖਿਆ ਹੁਣ ਨਹੀਂ ਹੈਗੀ ਹੈ ਤੇ ਉਹਦਾ ਕਾਰਨ ਹੈਗਾ ਹੈ ਲੈਕ ਆਫ ਪੋਲੀਟੀਕਲ ਵਿਲ। ਜੀ, ਲੈਕ ਆਫ ਪੋਲੀਟੀਕਲ ਵਿਲ ਦੇ ਨਾਲ ਆ ਜਾਂਦਾ ਹੈਗਾ ਉਹਨਾਂ ਐਕਟਿਵ ਉਹਨਾਂ ਦਾ ਇਨਵੋਲਵਮੈਂਟ ਰਾਦਰ ਇੰਟਰਫੇਰੈਂਸ ਇਨ ਜੇਲ ਐਡਮਿਨਿਸਟ੍ਰੇਸ਼ਨ, ਪ੍ਰਿਜ਼ਨ ਐਡਮਿਨਿਸਟ੍ਰੇਸ਼ਨ। ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਕਈ ਸਾਡੇ ਪੋਲੀਟੀਸ਼ੀਅਨਸ ਹੈਗੇ ਨੇ ਜਿਨ੍ਹਾਂ ਦਾ ਕੰਮ ਹੀ ਹੈਗਾ ਹੈ ਟੂ ਯੂਜ਼ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਨੇ, ਗੈਂਗਸਟਰਸ ਹੈਗੇ ਨੇ, ਚਾਹੇ ਕਬਜ਼ੇ ਹੋ ਰਹੇ ਹੈਗੇ ਨੇ ਪੰਜਾਬ ਦੇ ਵਿੱਚ ਜਾਂ ਇੰਟੀਮੀਡੇਸ਼ਨ ਹੋ ਰਿਹਾ ਹੈਗਾ ਹੈ, ਆਲ ਸੌਰਟਸ ਆਫ ਥਿੰਗਸ ਆਰ ਹੈਪਨਿੰਗ ਦੇਅਰ। ਉਹਨਾਂ ਦਾ ਯੂਟੀਲਾਈਜੇਸ਼ਨ ਇਹ ਜਿਹੜੇ ਗੈਂਗਸਟਰਸ ਵਗੈਰਾ ਜਿਹੜੇ ਹੈਗੇ ਨੇ ਇਹਨਾਂ ਨੂੰ ਯੂਜ਼ ਕਰ ਰਹੇ ਹੈਗੇ ਨੇ। ਐਂਡ ਵੈਨ ਦੇ ਗੋ ਇਨਟੂ ਦ ਪ੍ਰਿਜ਼ਨ ਬਿਕੋਜ਼ ਆਫ ਵਨ ਰੀਜ਼ਨ ਔਰ ਦੀ ਅਦਰ, ਤੋ ਇਨਸ਼ੋਰ ਕਰਦੇ ਹੈਗੇ ਨੇ ਕਿ ਪ੍ਰਿਜ਼ਨਸ ਦੇ ਵਿੱਚ ਉਹਨਾਂ ਨੂੰ ਪੂਰੀ ਸੁੱਖ ਸੁਵਿਧਾਵਾਂ ਇਸ ਤਰ੍ਹਾਂ ਮਿਲਦਾ ਰਹਿਣ ਜਿਸ ਤਰ੍ਹਾਂ ਕਿ ਕਲੱਬ ਹਾਊਸ ਦੇ ਵਿੱਚ ਜਾ ਰਹੇ ਹੈਗੇ ਹੈ ਜੀ। ਜਿਹੜੀ ਮੈਂ ਗੱਲ ਕਹਿ ਰਿਹਾ ਹੈਗਾ ਕਲੱਬ ਹਾਊਸ ਵਾਲੀ, ਇਹ ਸਾਰੇ ਜਿਹੜੇ ਜੇਲ੍ਹ ਦੇ ਵਿੱਚ ਜਿਹੜੇ ਇਨਮੇਟਸ ਹੈਗੇ ਨੇ ਉਹਨਾਂ ਤੇ ਲਾਗੂ ਨਹੀਂ ਹੁੰਦੀ ਹੈਗੀ ਹੈ। ਇਹ ਜਿਹੜਾ ਸੋ ਕਾਲਡ ਪ੍ਰਿਵਿਲੇਜ ਸੈਕਸ਼ਨ ਹੈਗਾ ਜਿਨ੍ਹਾਂ ਨੂੰ ਪੋਲੀਟੀਕਲ ਪੈਟਰਨੇਜ ਪ੍ਰਾਪਤ ਹੈਗੀ ਹੈ ਉਹਨਾਂ ਦੇ ਲਈ ਹੈਗਾ ਹੈ ਜੀ। ਇਸ ਕਰਕੇ ਜਿਹੜਾ ਓਵਰਆਲ ਮੋਰਲ ਹੈਗਾ ਹੈ, ਓਵਰਆਲ ਪ੍ਰੀਪੇਅਰਡਨੈਸ ਹੈਗੀ ਹੈ ਜੇਲ੍ਹਾਂ ਦੇ ਵਿੱਚ ਕੀ ਸੁਰੱਖਿਆ ਕੀ ਹੋਣੀ ਚਾਹੀਦੀ ਹੈ। ਲਾਈਕ ਵੀ ਵਾਂਟ ਟੂ ਹੈਵ ਐਬਸੋਲੂਟ ਸਟੇਟ ਆਫ ਆਰਟ, ਜਿਹੜੇ ਇਲੈਕਟ੍ਰੋਨਿਕ ਸਰਵੇਲੈਂਸ ਐਂਡ ਜੈਮਰਸ ਵਗੈਰਾ ਹੈਗੇ ਨੇ ਸਰਕਾਰ ਨਹੀਂ ਚਾਹੁੰਦੀ ਹੈਗੀ ਹੈ ਕਿਉਂਕਿ ਉਹਦੇ 'ਚ ਉਹ ਵੀ ਇਫੈਕਟ ਹੈਗੇ ਨੇ। ਸੋ ਬੇਸਿਕਲੀ ਰੀਜ਼ਨ ਇਹੀ ਹੈਗਾ ਇੱਕ ਲੈਕ ਆਫ ਪੋਲੀਟੀਕਲ ਵਿਲ, ਔਰ ਲੈਕ ਆਫ ਪੋਲੀਟੀਕਲ ਵਿਲ ਦੇ ਨਾਲ ਆ ਜਾਂਦਾ ਹੈਗਾ ਕਨਾਈਵੈਂਸ ਆਫ ਸਰਟਨ ਪੋਲੀਟੀਕਲ ਪਰਸਨ, ਜਿਹਦੇ ਕਰਕੇ ਪੂਰਾ ਐਡਮਿਨਿਸਟ੍ਰੇਸ਼ਨ ਹੈਗਾ ਉਹ ਪੂਰਾ ਕੋਲੈਪਸ ਕਰ ਗਿਆ ਹੈਗਾ ਜੀ। ਸ਼ਸ਼ੀਕਾਂਤ ਜੀ, ਤੁਸੀਂ ਬਿਲਕੁਲ ਠੀਕ ਇੱਕ ਲਾਈਨ ਦੇ ਉੱਪਰ ਗੱਲ ਕੀਤੀ ਹੈ। ਜਦੋਂ ਅਸੀਂ ਵੀ ਜਿਹੜੀਆਂ ਰਿਪੋਰਟਾਂ ਉੱਥੋਂ ਆਈਆਂ ਨੇ ਉਹਨਾਂ ਨੂੰ ਦੇਖਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਈਵਨ ਜੈਮਰਸ ਲਾਉਣ ਦੀ ਗੱਲ ਤਾਂ ਦੂਰ ਦੀ ਰਹੀ ਕਿ ਈਵਨ ਜਿਹੜੇ ਦਰਵਾਜ਼ੇ ਜਾਂ ਜਿਹੜੀਆਂ ਵਿੰਡੋਜ਼ ਵਗੈਰਾ ਹੈਗੀਆਂ ਨੇ ਉਹਨਾਂ ਦੀ ਕਿੰਨੀ
ਖਸਤਾ ਹਾਲਤ ਹੈਗੀ ਹੈ। ਈਵਨ ਮੇਨ ਗੇਟ ਦੇ ਉੱਪਰ, ਹਾਲਾਂਕਿ ਜਿਹੜੀ ਨਾਭਾ ਜੇਲ੍ਹ ਹੈ ਉਹ ਮੈਕਸਿਮਮ ਸਿਕਿਉਰਿਟੀ ਪ੍ਰਿਜ਼ਨ ਵਜੋਂ ਦੇਖੀ ਜਾਂਦੀ ਹੈ ਪੰਜਾਬ ਦੇ ਵਿੱਚ, ਅਤੇ ਉੱਥੇ ਮੇਨ ਗੇਟ ਦੇ ਉੱਤੇ ਫਲੱਡ ਲਾਈਟ ਵੀ ਹੈ ਨਹੀਂ, ਇੱਕ ਛੋਟੀ ਜਿਹੀ ਟਿਊਬ ਲੱਗੀ ਹੋਈ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਿਕਿਉਰਿਟੀ ਕਵਰ ਤਾਂ ਜ਼ਰੂਰ ਜਿਹੜਾ ਹੈਗਾ ਉਹਨੂੰ ਬਹੁਤ ਵੱਡਾ ਇੱਕ ਧੱਕਾ ਲੱਗਾ। ਪਰ ਜਦੋਂ ਅਸੀਂ ਐਟ ਦ ਸੇਮ ਟਾਈਮ ਜਿਵੇਂ ਗੈਂਗ ਵਾਰਫੇਅਰ ਦੀ ਗੱਲ ਕਰਦੇ ਹਾਂ, ਜਾਂ ਜਿਹੜਾ ਡਰੱਗਸ ਦਾ ਬਿਜ਼ਨਸ ਜਿਹਦੀ ਤੁਸੀਂ ਗੱਲ ਕੀਤੀ ਹੈ ਜਿਹੜਾ ਜੇਲ੍ਹਾਂ ਦੇ ਵਿੱਚੋਂ ਚੱਲ ਰਿਹਾ ਹੈ, ਉਹਦੀ ਗੱਲਬਾਤ ਉਹਨਾਂ ਨੂੰ ਦੇਖਦੇ ਹਾਂ ਤਾਂ ਇਹ ਘਟਨਾ ਇਹ ਵੀ ਇੱਕ ਪਾਸੇ ਇਸ਼ਾਰਾ ਕਰਦੀ ਹੈ ਕਿ ਜਿਹੜੀਆਂ ਉਹਨਾਂ ਦੀਆਂ ਰੂਟਸ ਹੈਗੀਆਂ ਨੇ ਉਹ ਬਹੁਤ ਡੀਪ ਨੇ, ਭਾਵੇਂ ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਣ ਅਤੇ ਭਾਵੇਂ ਉਹ ਜਿਹੜੇ ਪੋਲੀਟੀਕਲ ਸਰਕਲਸ ਹੈਗੇ ਆ ਉਹਨਾਂ ਦੇ ਵਿੱਚ ਹੋਣ। ਸੋ ਓਵਰਆਲ ਤੁਸੀਂ ਇਹਨੂੰ ਕਿਵੇਂ ਜੱਜ ਕਰਦੇ ਹੋ ਕਿ ਲਾਈਕ ਫਰੋਮ ਜਦੋਂ ਤੁਸੀਂ ਡਿਊਟੀ ਦੇ ਵਿੱਚ ਸੀਗੇ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜਾ ਇਹ ਸੀਨ ਚੇਂਜ ਹੋਇਆ, ਇਹਦੇ ਵਿੱਚ ਕਿੰਨਾ ਕੁ ਵਾਧਾ ਹੋਇਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਸਿਚੁਏਸ਼ਨ ਹੈ ਇਹ ਗੈਂਗਸ ਦੇ ਹਵਾਲੇ ਨਾਲ, ਡਰੱਗਸ ਦੇ ਬਿਜ਼ਨਸ ਦੇ ਹਵਾਲੇ ਨਾਲ ਇਹ ਕਿੱਧਰ ਨੂੰ ਜਾ ਰਹੀ ਹੈ? ਜੇ ਅੱਜ ਦੇ ਹਾਲਾਤ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜੀ ਪੋਲਿਟਿਕਸ ਹੈਗੀ ਹੈ, ਠੀਕ ਹੈਗਾ ਕਿ ਇੱਕ ਸਰਕਾਰ ਵੀ ਹੈਗੀ ਹੈ ਇੱਥੇ ਜਿਹਨੂੰ ਕਿ ਵੀ ਕੈਨ ਸੇ ਦੈਟ ਓਕੇ ਇਲੈਕਸ਼ਨ ਦੇ ਵਿੱਚ ਜਿੱਤ ਕੇ ਆਏ ਤੇ ਸਰਕਾਰ ਬਣੀ ਹੈਗੀ ਹੈ, ਪਰ ਅਸਲ ਦੇ ਵਿੱਚ ਸਰਕਾਰ ਕੌਣ ਚਲਾ ਰਿਹਾ ਪੰਜਾਬ ਦੇ ਵਿੱਚ? ਅਸਲ ਦੇ ਵਿੱਚ ਜਿਹੜਾ ਸਾਰਿਆਂ ਤੋਂ ਵੱਡਾ ਜਿਹੜਾ ਕਿ ਲੌਬੀ ਹੈਗੀ ਹੈ, ਜਿਹੜਾ ਕਿ ਪੂਰਾ ਪ੍ਰੈਸ਼ਰ ਪਾ ਕੇ ਰੱਖਿਆ ਹੈਗਾ, ਐਂਡ ਵੀ ਕੈਨ ਸੇ ਇਨ ਅ ਵੇ ਦੇ ਆਰ ਰਨਿੰਗ ਦ ਐਡਮਿਨਿਸਟ੍ਰੇਸ਼ਨ, ਦੇ ਆਰ ਡਰਗ ਲਾਰਡਸ, ਦੇ ਆਰ ਦ ਗੂਨਸ। ਇਹਦੇ ਇਲਾਵਾ ਜਿਹੜੇ ਗੈਂਗਸਟਰਸ ਹੈਗੇ ਨੇ ਪੰਜਾਬ ਦੇ, ਜਿਹਦੇ ਬਾਰੇ ਰੀਸੈਂਟਲੀ ਡੀਜੀਪੀ ਦਾ ਬਿਆਨ ਆਇਆ ਸੀ ਕਿ ਦੇਰ ਐਜ਼ ਮੈਨੀ ਐਜ਼ 57 ਗੈਂਗ, ਜੇ 57 ਗੈਂਗਸ ਹੈਗੇ ਨੇ ਪੰਜਾਬ ਦੇ ਵਿੱਚ, ਉਹ ਵੀ ਨੇ ਜਿਹੜੇ ਹੈਗੇ ਨੇ, who is stopping them? DGP or the Punjab police to sort of catch hold of them and ensure that they are locked up in a very secure manner? जी। और ਤੁਸੀਂ ਪ੍ਰਿਜ਼ਨ ਹਾਊਸ ਦੀ ਗੱਲ ਕੀਤੀ ਹੈਗੀ ਕਿ ਉਸੇ ਬਾਹਰ ਗੱਲ ਕੀਤੀ ਕਿ ਜਿਹੜੇ ਹਾਈ ਸਿਕਿਉਰਿਟੀ ਜੇ ਨਾਭਾ ਹੈਗੀ ਹੈ, ਇਹਦੇ ਬਾਹਰ ਟਿਊਬ ਲਾਈਟ ਲੱਗੀ ਹੈਗੀ ਹੈ। ਟਿਊਬ ਲਾਈਟ ਇਜ਼ ਓਕੇ, ਬਟ ਉਹਦੇ ਅੰਦਰ ਵੀ ਤੁਸੀਂ ਵੇਖੋਗੇ ਜਿਹੜੇ ਪਤਾ ਲੱਗ ਜਾਂਦਾ, ਜਿਹੜੇ ਉਹਦੇ ਚ ਗਏ ਹੈਗੇ ਨੇ ਬੰਦੇ, ਬਾਹਰ ਜਦੋਂ ਆਉਂਦੇ ਹੈਗੇ ਨੇ, walls are all damp, part of building ਜਿਹੜੀ ਹੈਗੀ ਹੈ that's about to collapse, sanitation problem, health problem, हर चीज की प्रॉब्लम ਜਿਹੜੀ ਹੈਗੀ ਹੈ, ਹੈਲਥ ਹੈਜ਼ਰਡ ਦੀ ਗੱਲ ਕਰੀਏ ਉੱਥੇ ਹੈਗੇ ਨੇ, ਐਂਡ ਨੋਬਡੀ ਇਜ਼ ਬੋਦਰਡ ਅਬਾਊਟ them। ਐਂਡ ਉਹਦੇ ਇਲਾਵਾ ਇੱਕ ਪਾਸੇ ਦੇ ਤੁਸੀਂ ਫਿਜ਼ੀਕਲ ਕੰਡੀਸ਼ਨ ਜਿਹੜੀ ਹੈਗੀ ਨੇ, ਚਾਹੇ ਤੁਸੀਂ ਸੈਨੇਟਰੀ ਵੇਖੋ ਚਾਹੇ ਦੂਜਾ ਵੇਖੋ, ਦੇ ਆਰ ਨਾਟ ਇਨ ਆਰਡਰ। ਉਹਦੇ ਨਾਲ ਨਾਲ ਜਿਹੜਾ ਹੈਗਾ ਜੇਲ੍ਹਾਂ ਦੇ ਵਿੱਚ, ਇੰਕਲੂਡਿੰਗ ਆਮ ਟਾਕਿੰਗ ਆਫ ਹਾਈ ਸਿਕਿਉਰਿਟੀ ਜੇਲ੍ਹ ਨਾਭਾ, ਬੰਦੇ ਜਿਹੜੇ ਹੈਗੇ ਅੰਦਰ ਬੈਠ ਕੇ ਦੇ ਆਰ ਅਪਡੇਟਿੰਗ देयर स्टैटस ਔਨ ਫੇਸਬੁੱਕ। और स्टेटस वगैरह अपडेट करने के अलावा तो पता है सोशल मीडिया के विचकार काफी फैसिलिटीज होंदियां ने फॉर मैसेजिंग, फॉर टेक्सटिंग। जी, लिटरली इट इज एज इफ दे आर ऑन 24-hour hotline with their supporters, with their own group वाले जो उन्होंने दे हैगे ने, उन्होंने अपने जेडे ग्रुप बून्स हैगे ने, उन्होंने लगातार दे आर इन टच विद देम 24 hours 24/7। ਕੀ ਹੋ ਰਿਹਾ ਹੈਗਾ, they are getting information through this texting facilities, WhatsApp ਵਗੈਰਾ ਜਿਹੜੇ ਵੀ ਚੱਲਦੇ ਹੈਗੇ ਨੇ। that is the situation there। so ਜਿਸ ਤਰ੍ਹਾਂ ਮੈਂ ਕਿਹਾ ਕਿ ਕਹਿਣ ਨੂੰ ਠੀਕ ਹੈਗਾ, we have got a political party there, political administration ਹੈਗਾ, so called though I don't think that it's called real democracy, but people call it a democratic setup, ਕਿ democratically elected ਹੈਗੀ ਹੈ। but in fact ਅੱਜ ਦੀ ਤਰੀਕੇ ਪੰਜਾਬ ਦਾ ਹਾਲ ਇਹ ਹੈਗਾ ਕਿ ਗਵਰਨਮੈਂਟ ਜਿਹੜੀ ਹੈਗੀ that is ruled by a section of drug dons, by a section of gangsters, by persons ਜਿਹੜੇ ਕਿ public resources ਹੈਗੇ ਨੇ, natural resources ਹੈਗੇ ਨੇ, private resources ਹੈਗੇ ਨੇ, ਉਹਨਾਂ ਦਾ ਕਬਜ਼ਾ ਹੋਇਆ ਪਿਆ ਹੈਗਾ ਸਾਰਾ। ਜੀ, what kind of government we have in Punjab? ਕਿਸ ਤਰ੍ਹਾਂ ਦੀ ਸਰਕਾਰ ਹੈਗੀ ਪੰਜਾਬ ਦੇ ਵਿੱਚ? I fail to understand। ਜੀ, ਸ਼ਸ਼ੀਕਾਂਤ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਸਾਰੇ ਇਹ ਪੋਲੀਟੀਕਲ ਕਨੈਕਸ਼ਨਸ ਦੀ ਅਤੇ ਪੋਲੀਟੀਕਲ ਪੈਟਰਨੇਜ ਦੀ, ਅਤੇ ਜਦੋਂ ਅਸੀਂ ਜੇ ਇਹ ਕਹਿਣਾ ਹੋਵੇ ਜਿਵੇਂ ਆਉਣ ਵਾਲੀਆਂ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ, ਤਾਂ ਉਹਦੇ ਹਵਾਲੇ ਨਾਲ ਵੀ ਕਾਫੀ ਕੁਛ ਹੈਗਾ ਜਿਹੜਾ ਉਹ ਜੁੜਿਆ ਹੋਇਆ। ਜਿਵੇਂ ਹੁਣ ਇਸ ਇਸ਼ੂ ਦੇ ਉੱਪਰ ਬਿਆਨਬਾਜ਼ੀ ਚੱਲ ਰਹੀ ਹੈ, ਵਿਰੋਧੀ ਪਾਰਟੀਆਂ ਵੱਲੋਂ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਹੈ ਉਹਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ, ਅਤੇ ਜਿਹੜੀ ਸੱਤਾਧਾਰੀ ਬਾਦਲ ਦਲ ਹੈਗਾ ਆ ਉਹਨਾਂ ਵੱਲੋਂ ਇਹਦੇ ਪਿੱਛੇ ਈਵਨ ਇੱਥੋਂ ਤੱਕ ਕਿ ਪਾਕਿਸਤਾਨ ਅਤੇ ISI ਦਾ ਹੱਥ ਦੱਸਿਆ ਜਾ ਰਿਹਾ ਹੈ।
ਤੇ ਜਿਹੜੀ ਇਹ ਸਿਆਸੀ ਬਿਆਨਬਾਜ਼ੀ ਹੈਗੀ ਆ, ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਨਵੀਂ ਪਾਰਟੀ ਬਣਦੀ ਹੈ ਪੰਜਾਬ ਦੇ ਵਿੱਚ, ਲੈਟਸ ਸੇ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਦੀ ਸਰਕਾਰ ਹੋਵੇ, ਉਹਦੇ ਨਾਲ ਜਿਹੜੀ ਕੋਈ ਸਿਚੁਏਸ਼ਨ ਹੈਗੀ ਹੈ ਇਹ ਜਿਹੜੀ ਗਰਾਊਂਡ ਲੈਵਲ ਦੇ ਉੱਪਰ ਬਣੀ ਹੋਈ ਹੈ ਜਿਹਦੀ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਕੋਈ ਚੇਂਜ ਆ ਸਕਦੀ ਹੈ? ਜਿਹੜਾ ਸਰਕਾਰੀ ਆંકੜੇ ਕਿਹੜੇ ਆਉਂਦੇ ਨੇ ਕਿਹੜੇ ਨਹੀਂ ਆਉਂਦੇ ਨੇ ਪਤਾ ਨਹੀਂ, ਕਿਉਂਕਿ ਮੈਨੂੰ ਸਰਕਾਰੀ ਆંકੜਿਆਂ ਦਾ ਕੋਈ ਯਕੀਨ ਨਹੀਂ ਹੈਗਾ। ਅਸੀਂ ਜਿਹੜੇ ਸੋਸ਼ਲ ਐਕਟਿਵਿਸਟ ਹੈਗੇ ਨੇ, ਜਿਹੜਾ ਫੀਲਡ ਦੇ ਵਿੱਚ ਜਿਹੜਾ ਡਰੱਗ ਸਮਗਲਿੰਗ ਤੇ ਬਾਕੀ ਗੱਲਾਂ ਜਿਹੜੀ ਹੈਗੀਆਂ ਨੇ, ਇਹਨਾਂ ਨੂੰ ਅਸੀਂ ਮੋਨੀਟਰ ਕਰਦੇ ਹੈਗੇ ਆ, ਇਹਨਾਂ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਸਾਡਾ ਆਪਣਾ ਐਸਟੀਮੇਟ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੀ ਡਰੱਗ ਸਮਗਲਿੰਗ ਦਾ ਕੁਆਂਟਮ ਹੈਗਾ ਇਹ 60,000 ਕਰੋੜ ਤੋਂ ਲੈ ਕੇ 1 ਲੱਖ ਕਰੋੜ ਰੁਪਏ ਪਰ ਐਨਮ ਤੱਕ ਹੈਗਾ ਜੀ। ਕਦੇ ਜਦੋਂ ਜ਼ਿਆਦਾ ਟਾਈਮ ਹੋਏਗਾ ਕਿਸ ਤਰ੍ਹਾਂ ਅਸੀਂ ਇਸ ਫਿਗਰ ਤੇ ਪੁੱਜੇ ਉਹ ਵੀ ਤੁਹਾਨੂੰ ਦੱਸਾਂਗਾ। ਜਿਸ ਤਰ੍ਹਾਂ ਮੈਂ ਕਿਹਾ ਕਿ ਪੰਜਾਬ ਦਾ ਐਡਮਿਨਿਸਟ੍ਰੇਸ਼ਨ ਚਲਾ ਰਿਹਾ ਹੈਗਾ ਇਹ ਡਰੱਗ ਲੌਬੀ, ਇਹ ਜਿਹੜੇ ਹੈਗੇ ਨੇ ਗੈਂਗਸਟਰਸ ਉਹ, ਔਰ ਚਾਹੇ ਆਉਣ ਵਾਲੇ ਸਮਾਂ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਆਏ, ਮੈਨੂੰ ਨਹੀਂ ਜਾਪਦਾ ਬਦਕਿਸਮਤੀ ਇਸ ਤਰ੍ਹਾਂ ਦੀ ਹੋ ਗਈ ਹੈ ਪੰਜਾਬ ਦੀ, ਜਿਹੜਾ ਸਾਡਾ ਆਪਣਾ ਪਿਆਰਾ ਪੰਜਾਬ ਹੈਗਾ ਕਿ ਮੈਨੂੰ ਨਹੀਂ ਜਾਪਦਾ ਕਿ ਕੋਈ ਜ਼ਿਆਦਾ ਸੁਧਾਰ ਹੋ ਸਕਦਾ ਹੈਗਾ ਜੀ। ਜਿਹੜਾ ਬੰਦਾ ਵੀ ਕੁਰਸੀ ਤੇ ਬਹਿੰਦਾ ਹੈਗਾ, ਕੁਰਸੀ ਤੇ ਬਹਿੰਦੇ ਹੀ ਉਹਦੀ ਅੱਖਾਂ ਤੇ ਉੱਤੇ ਪੱਟੀ ਪੜ ਜਾਂਦੀ ਹੈਗੀ ਹੈ, ਜਿਸ ਤਰ੍ਹਾਂ ਅੰਨਾ ਹੋ ਜਾਂਦਾ ਹੈਗਾ ਉਹ। ਔਰ ਇਹ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਨੇ ਇਹ ਉਹਨਾਂ ਨੂੰ ਇਸ ਤਰ੍ਹਾਂ ਦਬੋਚ ਲੈਂਦੇ ਨੇ ਹਰ ਤਰੀਕੇ ਦੇ ਨਾਲ ਕਿ ਉਹ ਬਿਹੇਵ ਵੀ ਨਹੀਂ ਸਕਦੇ ਹੈਗੇ ਨੇ। ਹਾਂ, ਕੁਝ ਪੋਲੀਟੀਕਲ ਪਾਰਟੀਆਂ ਹੈਗੀਆਂ ਨੇ ਜਿਹੜਾ ਕਿ ਆਪ ਹੀ ਉਹਨਾਂ ਦਾ ਜਿਹੜਾ ਸੋਸ਼ਲ ਰਵੱਈਆ ਹੈਗਾ ਉਹਦੇ ਕਿੰਤੂ ਪਰੰਤੂ ਹੁੰਦਾ ਆ ਰਿਹਾ ਹੈਗਾ ਕਿ ਉਹਨਾਂ ਦਾ ਆਪਣਾ ਹੀ ਦੇ ਦੈਮਸੈਲਸ, ਉਹਨਾਂ ਦੇ ਜਿਹੜੇ ਐਕਟਿਵਿਸਟ ਹੈਗੇ ਨੇ ਬੇਸਿਕਲੀ ਦੇ ਦੈਮਸੈਲਸ ਆਰ ਐਂਟੀ ਸੋਸ਼ਲ ਐਲੀਮੈਂਟਸ, ਇਸ ਤਰ੍ਹਾਂ ਦੇ ਦੋਸ਼ ਵੀ ਕੁਝ ਪੋਲੀਟੀਕਲ ਪਾਰਟੀਆਂ ਤੇ ਚੱਲ ਰਹੇ ਹੈਗੇ ਨੇ। ਪਰ ਇਹ ਜਿਹੜੀ ਬਿਗਰ ਲੌਬੀ ਹੈਗੀ ਹੈ, ਚਾਹੇ ਆਉਣ ਵਾਲੇ ਸਮਾਂ ਦੇ ਵਿੱਚ ਇਹੀ ਪਾਰਟੀ ਰਹਿੰਦੀ ਹੈਗੀ ਹੈ ਜਿਹੜੀ ਬਾਦਲ ਗਰੁੱਪ ਹੈਗਾ, ਜਾਂ ਕਾਂਗਰਸ ਆਂਦੀ ਹੈਗੀ ਹੈ, ਜਾਂ ਆਮ ਆਦਮੀ ਪਾਰਟੀ ਆਂਦੀ ਹੈ, ਕੋਈ ਆਂਦੀ ਹੈਗੀ ਹੈ, ਮੈਨੂੰ ਨਹੀਂ ਜਾਪਦਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਵੀ ਕੋਈ ਖਾਸ ਇਫੈਕਟ ਪਏਗਾ। ਹੋ ਸਕਦਾ ਹੈ 19-20 ਦਾ ਆਈ ਵਾਚ ਹੋ ਜਾਏ, ਬਟ ਜਦੋਂ ਤੱਕ ਇਸ ਲੌਬੀ ਨੂੰ ਡਿਸਟਰੋਏ ਨਹੀਂ ਕੀਤਾ ਜਾਂਦਾ ਹੈਗਾ, ਕ੍ਰਸ਼ ਨਹੀਂ ਕੀਤਾ ਜਾਂਦਾ ਹੈਗਾ, ਪੰਜਾਬ ਦੇ ਹਾਲਾਤਾਂ 'ਚ ਸੁਧਾਰ ਨਹੀਂ ਹੋ ਸਕਦਾ ਹੈਗਾ। ਤੇ ਇਹਨਾਂ ਨੂੰ ਕ੍ਰਸ਼ ਕਰਨ ਦੇ ਵਿੱਚ ਇੱਕ ਵਾਰੀ ਫਿਰ ਪੰਜਾਬੀਆਂ ਨੂੰ ਹੀ ਉੱਠਣਾ ਪਏਗਾ, ਜਿਹੜੇ ਆਮ ਬੰਦੇ ਹੈਗੇ ਆ ਸਾਨੂੰ ਹੀ ਉੱਠਣਾ ਪਏਗਾ, ਇਹਨਾਂ ਨੂੰ ਐਕਸਪੋਜ਼ ਕਰਨਾ ਪਏਗਾ। ਇਹਨਾਂ ਤੇ ਜਿਹੜਾ ਵੀ ਕਰ ਸਕਦੇ ਹੈਗੇ ਵੀ ਹੈਵ ਟੂ ਇਨਸ਼ੋਰ ਦੈਟ ਦੇ ਗੈਟ ਡਿਸਟਰੋਇਡ, ਚਾਹੇ ਅਸੀਂ ਲੀਗਲ ਹੈਲਪ ਦੇ ਨਾਲ ਕਰੀਏ, ਚਾਹੇ ਇੱਕ ਕਾਈਂਡ ਆਫ ਸੋਸ਼ਲ ਡੈਮੋਕ੍ਰੈਟਿਕ ਰੈਵੋਲੂਸ਼ਨ ਦੇ ਨਾਲ ਕਰੀਏ, ਬਟ ਹਰ ਇੱਕ ਪੰਜਾਬੀ ਦੀ ਡਿਊਟੀ ਬਣਦੀ ਹੈਗੀ ਹੈ ਕਿ ਇੰਟਾਇਰ ਲੌਬੀ ਨੂੰ ਐਕਸਪੋਜ਼ ਕਰਕੇ ਇਹਨੂੰ ਇਸ ਤਰ੍ਹਾਂ ਖਤਮ ਕਰ ਦੇਣ ਕਿ ਇਹ ਫਿਰ ਆਉਣ ਵਾਲੇ ਸਮਾਂ ਦੇ ਵਿੱਚ ਪੰਜਾਬੀਆਂ ਦਾ ਨੁਕਸਾਨ ਜਿਹੜਾ ਹੋ ਰਿਹਾ ਹੈਗਾ, ਸਾਡੇ ਪੰਜਾਬ ਦਾ ਜਿਹੜਾ ਨੁਕਸਾਨ ਹੋ ਰਿਹਾ ਹੈਗਾ ਉਹ ਨਾ ਕਰ ਸਕਣ। ਜੀ ਸ਼ਸ਼ੀਕਾਂਤ ਜੀ, ਜਿਵੇਂ ਤੁਸੀਂ ਇਹ ਲੌਬੀ ਦੀ ਗੱਲ ਕੀਤੀ ਹੈ, ਜਦੋਂ ਅਸੀਂ ਇਹ ਸਾਰੇ ਘਟਨਾਕ੍ਰਮ ਨੂੰ ਦੇਖਦੇ ਹਾਂ ਤਾਂ ਓਬਵੀਅਸਲੀ ਉਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਨਜ਼ਰ ਆਉਂਦੀਆਂ ਨੇ ਐਡਮਿਨਿਸਟ੍ਰੇਸ਼ਨ ਅਤੇ ਪੋਲੀਟੀਕਲ ਸਰਕਲਸ ਦੇ ਵਿੱਚ। ਅਤੇ ਇਹਨੂੰ ਜੇ ਅਸੀਂ ਇਹਦਾ ਬੈਕਗਰਾਊਂਡ ਦੇਖਣਾ ਹੋਵੇ, ਪਿਛਲੇ ਅਸੀਂ 10-15 ਸਾਲ ਦੇ ਉੱਪਰ ਨਿਗਾਹ ਮਾਰੀਏ, ਤੁਸੀਂ ਸੋਸ਼ਲੀ ਵੀ ਵਿਚਰ ਰਹੇ ਹੋ, ਤੁਸੀਂ ਸਰਵਿਸ ਵੀ ਕੀਤੀ ਹੈ, ਤਾਂ ਤੁਹਾਡਾ ਐਨਾਲਿਸਿਸ ਕੀ ਹੈ ਵੀ ਇਹਦੇ ਪਿੱਛੇ ਐਗਜ਼ੈਕਟਲੀ ਕਾਰਨ ਕੀ ਹੈ? ਸਿਆਸਤ ਕਾਰਨ ਹੈ ਜਾਂ ਕੋਈ ਹੋਰ ਸੋਸ਼ਲ ਐਲੀਮੈਂਟਸ ਕਾਰਨ ਨੇ ਜੋ ਇਹ ਲੌਬੀ ਜਿਹਦੀ ਤੁਸੀਂ ਗੱਲ ਕੀਤੀ ਹੈ ਇਹ ਅੱਜ ਇੰਨੀ ਸਟਰੋਂਗ ਹੋ ਚੁੱਕੀ ਹੈ? ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ ਤੁਸੀਂ? ਅਸੀਂ ਪੰਜਾਬੀ ਜਿਹੜੇ ਹੈਗੇ ਆ ਬੇਸਿਕਲੀ ਅਸੀਂ ਸਾਰੇ ਇੱਕ ਮਾਰਸ਼ਲ ਰੇਸ ਹੈਗੇ ਆ। ਸਾਡਾ ਜਜ਼ਬਾ ਜਿਹੜਾ ਹੈਗਾ, ਸਾਡਾ ਜਿਹੜਾ ਜੋਸ਼ ਹੈਗਾ, ਟੋਟਲੀ ਇਹਦਾ ਕੋਈ ਮੁਕਾਬਲਾ ਦੁਨੀਆ ਦੀ ਕੋਈ ਹੋਰ ਕੌਮ ਨਹੀਂ ਕਰ ਸਕਦੀ ਹੈਗੀ ਹੈ ਜੀ। ਮੈਂ ਗੱਲ ਲੈ ਜਾਵਾਂਗਾ mid-80s ਦੇ ਵਿੱਚ। ਉਸ ਵੇਲੇ ਤੋਂ ਲਗਾਤਾਰ ਪੰਜਾਬ ਪਤਾ ਨਹੀਂ ਸਰਕਾਰਾਂ ਦਾ ਕੀ ਰੁਖ ਰਿਹਾ ਹੈਗਾ ਕਿ ਚਾਹੇ ਪੰਜਾਬੀਆਂ ਦਾ ਰਿਕਰੂਟਮੈਂਟ ਹੈਗਾ, ਚਾਹੇ ਆਰਮ ਫੋਰਸਿਸ ਦੇ ਵਿੱਚ ਹੈਗਾ, ਚਾਹੇ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਹੈਗਾ, ਜਾਂ ਪੰਜਾਬ ਦੇ ਬਾਅਦ ਦੂਜੀ ਜਿਹੜੀ ਪੁਲਿਸ ਫੋਰਸਿਸ ਜਾਂ ਦੂਜੀ ਜਿਹੜੇ ਇਸ ਤਰ੍ਹਾਂ ਦੀ ਏਜੰਸੀਜ਼ ਹੈਗੀਆਂ ਨੇ ਉਹਨਾਂ 'ਚ ਪੰਜਾਬੀਆਂ ਦੀ ਭਰਤੀ ਜਿਹੜੀ ਹੈਗੀ ਹੈ ਬਹੁਤ ਘੱਟ ਹੋ ਗਈ। ਇਸੇ ਕਰਕੇ ਓਵਰ ਪੀਰੀਅਡ ਆਫ ਈਅਰ ਜੇ ਤੁਸੀਂ ਦੇਖੋ ਕਿ ਪੰਜਾਬੀਆਂ ਦਾ ਪਹਿਲੇ ਕਿੰਨਾ ਉਹਦੇ ਪਰਸੈਂਟ ਉਹਨਾਂ ਦਾ ਇੰਡਕਸ਼ਨ ਹੁੰਦਾ ਸੀ ਤੇ ਅੱਜ ਦੀ ਤਰੀਕ 'ਚ ਕੀ ਇੰਡਕਸ਼ਨ ਹੈਗਾ, ਯੂ ਵਿਲ ਫਾਈਂਡ ਕਿ ਫਿਗਰ ਜਿਹੜੀ ਹੈਗੀਆਂ ਨੇ ਦੇ ਆਰ ਐਬਸੋਲੂਟਲੀ ਸ਼ੌਕਿੰਗ ਜੀ। ਜਿਹੜਾ ਜੋਸ਼ ਹੈਗਾ, ਜਿਹੜਾ ਜਜ਼ਬਾ ਹੈਗਾ ਸਾਡਾ ਆਪਣਾ ਜਿਹੜਾ ਮਾਰਸ਼ਲ ਰੇਸ ਦਾ, ਉਹਨੂੰ ਤੁਸੀਂ ਜੇ ਚੰਗੇ ਪਾਸੇ ਲਿਜਾ ਕੇ ਵਰਤ ਸਕਦੇ ਹੈਗੇ ਹੋ, ਬਹੁਤ ਚੰਗੀ ਗੱਲ ਹੈਗੀ ਹੈ। ਜੇ ਤੁਸੀਂ ਸਮਝਦੇ ਹੈਗੇ ਕਿ ਵਿਤਕਰਾ ਕਰਕੇ ਤੁਸੀਂ ਉਸ
ਜਜ਼ਬੇ ਦਾ ਯੂਟਿਲਾਈਜੇਸ਼ਨ ਨਹੀਂ ਕਰ ਸਕਦੇ ਹੈਗੇ ਉਹ ਜਿਹੜਾ ਜਜ਼ਬਾ ਹੈਗਾ ਉਹ ਜਿਹੜਾ ਜੋਸ਼ ਹੈਗਾ ਉਹ ਜਿਹੜਾ ਫਲੋ ਹੈਗਾ ਕਿਸੇ ਨਾ ਕਿਸੇ ਪਾਸੇ ਤੇ ਟੁੱਟ ਜਾਏਗਾ ਜੀ। ਇਸੇ ਕਰਕੇ ਹੌਲੀ ਹੌਲੀ ਜਦੋਂ ਤੋਂ ਇਹ ਵਿਤਕਰਾ ਪੰਜਾਬ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਹੋਇਆ ਇਨ ਦ ਮੈਟਰ ਆਫ employment in security forces etc ਜਿਹਦੇ ਚ ਕੀ ਜੋਸ਼ ਫਰੋਸ਼ ਦੀ ਲੋੜਵੰਦੀ ਹੈਗੀ ਹੈ ਉਹ ਇੱਕ ਡਾਈਵਰਸ਼ਨ ਜਿਹਾ ਆ ਗਿਆ ਯੂਥ ਜਿਹੜਾ ਹੈਗਾ ਆਪਸ ਦੇ ਵਿੱਚ ਲੌਲੈਸਨੈਸ ਵੱਲ ਤੁਰ ਪਏ ਪੋਲੀਜੀ ਫਿਰ ਉਹਦੇ ਚ ਥੋੜੀ ਗਨ ਕਲਚਰ ਆ ਗਈ ਉਹਦੇ ਚ ਫਿਰ ਕੁਝ ਹੋਰ ਆ ਗਿਆ ਇਹ ਸਾਰਾ ਬੇਸਿਕਲੀ ਇੱਕ ਜਿਹੜਾ ਜਜ਼ਬਾ ਹੈਗਾ ਇਹਨੂੰ ਪ੍ਰੋਪਰ ਜਿਹੜਾ ਚੈਨਲਾਈਜ਼ ਕਰਕੇ ਇਸ ਤਰੀਕੇ ਨਾਲ ਯੂਜ਼ ਕਰਨਾ ਚਾਹੀਦਾ ਸੀ ਗਵਰਨਮੈਂਟ ਹੈਵ ਡੈਲੀਬਰੇਟਲੀ ਫੇਲਡ ਟੂ ਡੂ ਦੈਟ ਇਸ ਕਰਕੇ ਇਹ ਜਿਹੜਾ ਅੱਜ ਦੀ ਤਰੀਕ 'ਚ ਪੰਜਾਬ ਦੇ ਵਿੱਚ ਇੱਕ ਗਨ ਕਲਚਰ ਆ ਗਈ ਹੈ ਜਿਹਦੇ ਕਰਕੇ ਥੋੜਾ ਆਪਣਾ ਗੈਂਗਸਟਰਿਜ਼ਮ ਵਗੈਰਾ ਵੀ ਆ ਗਿਆ ਹੈ ਦਿਸ ਇਜ਼ ਦਾ ਰੀਜ਼ਨ ਕਿ ਤੁਸੀਂ ਸਰਕਾਰਾਂ ਤੇ ਕਦੇ ਕੋਸ਼ਿਸ਼ ਜਿਹੜੀ ਹੈਗੀ ਹੈ ਇਹੀ ਰਹੇਗੀ ਪੰਜਾਬੀ ਨੂੰ ਦਬਾਏ ਰੱਖੋ अब दबाए रखो ਜਿਹੜੀ ਆਪਣੀ ਨੇਚਰ ਹੈਗੀ ਉਹ ਤੇ ਉਹੀ ਰਹੇਗੀ ਦਿਸ ਇਜ਼ ਦਾ ਰੀਜ਼ਨ ਦੈਟਸ ਹਾਊ ਆਈ ਸੀ ਦਾ ਐਂਟਾਇਰ ਥਿੰਗ ਕਿ ਕਿਉਂ ਪੰਜਾਬ ਦੇ ਵਿੱਚ ਇਨ ਚੀਜ਼ਾਂ ਦਾ ਵਾਧਾ ਹੋ ਰਿਹਾ ਹੈ ਜੀ। ਸ਼ਸ਼ੀਕਾਂਤ ਜੀ ਅਸੀਂ ਅੱਜ ਥੋੜ੍ਹੇ ਜਿਹੇ ਹੋਰ ਡਿਫਰੈਂਟ ਇਸ਼ੂਜ਼ ਬਾਰੇ ਵੀ ਗੱਲਬਾਤ ਕਰਦੇ ਹਾਂ ਜਿਵੇਂ ਤੁਸੀਂ ਪੰਜਾਬ ਦੇ ਨਾਲ ਵਿਤਕਰੇ ਦੀ ਗੱਲ ਕੀਤੀ ਹੈ ਅਤੇ ਜਿਹੜੀ ਐਜ਼ ਅ ਮਾਰਸ਼ਲ ਰੇਸ ਦੀ ਗੱਲ ਕੀਤੀ ਹੈ ਤਾਂ ਜਦੋਂ ਅਸੀਂ ਵਿਤਕਰੇ ਵੱਲ ਦੇਖਦੇ ਹਾਂ ਤਾਂ ਹਾਲ ਹੀ ਦੇ ਵਿੱਚ ਜਿਹੜਾ ਪੰਜਾਬ ਦੇ ਪਾਣੀਆਂ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਸੋਸ਼ਲੀ ਵੀ ਵਿਚਰਦੇ ਹੋ ਪੰਜਾਬ ਦੇ ਵਿੱਚ ਅਤੇ ਉਹਨੂੰ ਪੋਲੀਟੀਕਲੀ ਵੀ ਤੁਹਾਡਾ ਜਿਹੜਾ ਹੈਗਾ ਉਹ ਇੱਕ ਸੂਝ-ਬੂਝ ਹੈਗੀ ਹੈ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਵੀ ਇਨਵੋਲਵਡ ਸੀ ਸੋ ਪਰਟੀਕੁਲਰਲੀ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਜੋ ਉਹਨਾਂ ਦਾ ਸਟੈਂਡ ਹੈਗਾ ਪੰਜਾਬ ਦੇ ਪਾਣੀਆਂ ਦੇ ਇਸ਼ੂ ਦੇ ਉੱਪਰ ਇਹਨੂੰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਇਹ ਜਿਹੜੀ ਗੱਲ ਹੈਗੀ ਹੈ ਕਿੱਧਰ ਨੂੰ ਜਾ ਸਕਦੀ ਹੈ ਅਤੇ ਪੰਜਾਬ ਦੇ ਲਈ ਇਹ ਕਿੰਨੇ ਕੁ ਫਾਇਦੇ ਵਾਲੀ ਅਤੇ ਕਿੰਨੇ ਕੁ ਨੁਕਸਾਨ ਵਾਲੀ ਹੈਗੀ ਹੈ? ਮੈਂ ਦੋ ਗੱਲਾਂ ਤੇ ਗੱਲ ਕਰਾਂਗਾ ਇੱਕ ਜਿਹੜਾ ਕੁਐਸਚਨ ਤੁਸੀਂ ਇਹ ਪੁੱਛਿਆ ਹੈਗਾ ਇਹਦਾ ਜਵਾਬ ਮੈਂ ਬਾਅਦ ਚ ਦਿਆਂਗਾ ਪਰ ਇੱਕ ਪੁਆਇੰਟ ਜਿਹੜਾ ਜੇਲ ਬ੍ਰੇਕ ਦੇ ਨਾਲ ਜੁੜਿਆ ਹੋਇਆ ਰਹਿ ਗਿਆ ਹੈਗਾ ਉਹਦੇ ਬਾਰੇ ਮੈਂ ਡਿਟੇਲ ਥੋੜਾ ਜਿਹਾ ਗੱਲ ਕਰਨਾ ਚਾਹਾਂਗਾ। ਜੀ ਬਿਲਕੁਲ। ਜਿਹੜਾ ਜੇਲ ਬ੍ਰੇਕ ਹੋਇਆ ਹੈਗਾ ਨਾਭਾ ਚ ਜਾਪਦਾ ਹੈਗਾ ਕਿ ਜਿਸ ਤਰ੍ਹਾਂ ਕਿ ਇੱਕ ਇਹ ਸਮੋਕ ਸਟ੍ਰੀਮ ਕ੍ਰੀਏਟ ਕੀਤੀ ਗਈ ਹੈਗੀ ਹੈ ਜਿਹੜਾ ਬੰਦਾ ਪਿੰਡਾ ਜਿਹੜਾ ਫੜਿਆ ਗਿਆ ਤੇ ਸ਼ਾਮਲੀ ਦੇ ਵਿੱਚ ਯੂਪੀ ਚ ਉਹਨੇ ਆਪਣੇ ਬਿਆਨ ਦੇ ਵਿੱਚ ਸਾਫ਼ ਕਿਹਾ ਕਿ ਉਹਨਾਂ ਦਾ ਪਰਪਸ ਸੀ ਸਿਰਫ ਗੈਂਗਸਟਰਸ ਨੂੰ ਰਿਲੀਜ਼ ਕਰਾਉਣਾ ਕੋਈ ਹੋਰ ਮਤਲਬ ਨਹੀਂ ਸੀ ਕਿ ਉਹਦੇ ਚ ਮਿੰਟੂ ਨੂੰ ਲਿਜਾਣਾ ਹੈਗਾ ਜਾਂ ਕਸ਼ਮੀਰ ਸਿੰਘ ਨੂੰ ਲਿਜਾਣਾ ਹੈਗਾ ਇੱਕ ਡੈਲੀਬਰੇਟਲੀ ਇੱਕ ਸਮੋਕ ਸਟ੍ਰੀਮ ਕ੍ਰੀਏਟ ਕੀਤੀ ਗਈ ਕਿ ਖਾੜਕੂ ਜੇਲ੍ਹ ਤੋਂ ਰਿਹਾ ਕਰਾ ਲਿੱਤੇ ਗਏ ਸ਼ਾਇਦ ਕੋਸ਼ਿਸ਼ ਇਹ ਸੀ ਕਿ ਸਾਰਾ ਜਨਤਾ ਜਿਹੜੀ ਹੈਗੀ ਹੈ ਦੇਸ਼ ਜਿਹੜਾ ਹੈਗਾ ਮੀਡੀਆ ਜਿਹੜਾ ਹੈਗਾ ਇੰਟਰਨੈਸ਼ਨਲ ਮੀਡੀਆ ਜਿਹੜਾ ਹੈਗਾ ਉਹਨਾਂ ਦਾ ਧਿਆਨ ਉਸ ਪਾਸੇ ਚਲਾ ਜਾਏਗਾ ਤੇ ਗੈਂਗਸਟਰ ਜਿਹੜੇ ਹੈਗੇ ਨੇ ਇਹਨਾਂ ਦੀ ਰਿਲੀਜ਼ ਜਿਹੜੀ ਅਸਲ ਮਕਸਦ ਸੀ ਉਹਦੇ ਵਿੱਚ ਨਹੀਂ ਜਾਏਗਾ ਇਹ ਡਿਪਲੋਰੇਬਲ ਗੱਲ ਹੈਗੀ ਹੈ ਕਿ ਜੇ ਉੱਥੇ ਸਾਡੇ ਜਿਹੜੇ ਆਪਣੇ ਖਾੜਕੂ ਜਿਹੜੇ ਉੱਥੋਂ ਨਾਲ ਇਹਨਾਂ ਨੇ ਕੱਢ ਕੇ ਲੈ ਗਏ ਹੈਗੇ ਨੇ ਇਹ ਸਮੋਕ ਸਟ੍ਰੀਮ ਕਰਕੇ ਫਿਰ ਇੱਕ ਉਹਨਾਂ ਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਸੀ ਨੰਬਰ 1 ਨੰਬਰ 2 ਇਹ ਹੋਇਆ ਕਿਉਂ ਪੰਜਾਬ ਦੇ ਵਿੱਚ ਇਲੈਕਸ਼ਨਸ ਆ ਰਹੇ ਹੈਗੇ ਨੇ ਡਿਮੋਨੇਟਾਈਜੇਸ਼ਨ ਕਾਫੀ ਹੋ ਗਿਆ 500 ਦੇ 1000 ਦੇ ਨੋਟ ਬੰਦ ਹੋ ਗਏ ਹੈਗੇ ਨੇ ਕਾਫੀ ਕੁਝ ਪਰਟੀਕੂਲਰ ਪੋਲੀਟੀਕਲ ਪਾਰਟੀਆਂ ਹੈਗੀਆਂ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈਗਾ ਕਿ ਉਹ 20,000 ਕਰੋੜ ਤੱਕ ਇਲੈਕਸ਼ਨ ਦੇ ਵਿਚਕਾਰ ਖਰਚ ਕਰਨਾ ਚਾਹੁੰਦੇ ਸੀ ਜੀ ਉਹਨਾਂ ਦਾ ਉਹ ਜਿਹੜਾ ਰੱਦੀ ਦਾ ਢੇਰ ਹੈਗਾ ਹੁਣ ਤੇ ਉਹ ਪੁਰਾਣੇ ਨੋਟ ਰੱਦੀ ਹੋ ਗਏ ਹੈਗੇ ਨੇ ਉਹ ਪਿਆ ਹੈਗਾ they have already started distributing that money amongst people ਲੋਕਾਂ ਦੇ ਵਿਚਕਾਰ ਉਹ ਪੈਸਾ ਵੰਡਣਾ ਸ਼ੁਰੂ ਹੋ ਗਿਆ ਹੈ ਜੀ ਕਿਸੇ ਨੂੰ ਤੇ ਇੱਥੇ ਉਹਨੇ ਪੰਜਾਬ ਦੇ ਵਿੱਚ ਇੱਕ ਕੰਟਰੈਕਟ ਸਿਸਟਮ ਹੋ ਗਿਆ ਹੈਗਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਨਾ ਦਾ ਉਹ 100 ਵੋਟ ਲਾ ਸਕਦਾ ਹੈਗਾ 20 ਜਿਹੜਾ ਹੈਗਾ 1000 ਦੇ ਲਾ ਸਕਦਾ ਹੈ ਜਾਂ 5 ਲਾ ਸਕਦਾ ਹੈ ਜੋ ਵੀ ਠੇਕੇਦਾਰੀ ਪ੍ਰਥਾ ਸ਼ੁਰੂ ਹੋ ਗਈ ਪੰਜਾਬ 'ਚ ਇਲੈਕਸ਼ਨਾਂ ਦੇ ਦੌਰਾਨ ਵੀ ਪੈਸਾ ਜਿਹਨੂੰ ਦਿੱਤਾ ਗਿਆ ਅਜੇ ਇਲੈਕਸ਼ਨ ਹੋਣ 'ਚ ਸਮਾਂ ਹੈਗਾ ਜਨਵਰੀ ਐਂਡ 'ਚ ਹੋਏਗਾ ਫੈਬਰੂਰੀ 'ਚ ਹੋਏਗਾ ਅਜੇ ਪਤਾ ਨਹੀਂ ਹੈਗਾ ਕਿ ਉਸ ਵੇਲੇ ਤੱਕ ਪੋਸਿਬਿਲਿਟੀ ਹੈਗੀ ਹੈ ਕਿ ਸ਼ਾਇਦ ਬੰਦਾ ਬਦਲ ਜਾਏ ਉਹਦੀ ਅੱਖਾਂ ਜਿਹੜੀ ਹੈਗੀ ਹੈ ਨਾ ਥੋੜੀ ਫਿਰ ਜਾਣ ਕਿ ਹੁਣ ਮੈਂ ਵੋਟ ਨਹੀਂ ਦਿੰਦਾ ਉਸ ਵੇਲੇ ਉਹਨਾਂ ਨੂੰ ਵੋਟ ਕੌਣ ਪਵਾਏਗਾ ਉਹਨਾਂ ਨੂੰ ਇੰਟੀਮੀਡੇਟ ਕੌਣ ਕਰੇਗਾ these gangsters ਇਸ ਕਰਕੇ ਇਹ ਗੈਂਗਸਟਰ ਜਿਹੜੇ ਹੈਗੇ ਨੇ ਰਿਲੀਜ਼ ਕਰਾਏ ਗਏ ਹੈਗੇ ਨੇ ਇਹਦੇ 'ਚ ਸਾਜ਼ਿਸ਼ ਹੈਗੀ ਹੈ ਔਰ ਸਾਜ਼ਿਸ਼ ਇਸ ਗੱਲ ਤੋਂ ਵੀ ਮੂਰੇ ਆਉਂਦੀ ਹੈਗੀ ਹੈ ਕਿ
8:56 ਦੇ ਵਿੱਚ ਇਹ ਜਿਹੜੇ ਰਿਲੀਜ਼ ਕਰਾਉਣ ਵਾਲੇ ਪਿੰਡਾ ਐਂਡ ਕੰਪਨੀ ਜਿਹੜੇ ਹੈਗੇ ਨੇ ਜੇਲ੍ਹ ਤੇ ਪੁੱਜਦੇ ਹੈਗੇ ਨੇ ਔਰ 9:04 ਤੱਕ 8 ਮਿੰਟਾਂ ਦੇ ਦੌਰਾਨ ਇਹਨਾਂ ਨੂੰ ਸਾਰਿਆਂ ਨੂੰ ਰਿਲੀਜ਼ ਕਰਾ ਕੇ ਨਾਲ ਹੋ ਕਰਕੇ 9 ਤੋਂ 11 ਹੋ ਜਾਂਦੇ ਹੈਗੇ ਨੇ। ਕੀ ਕਰ ਰਹੇ ਸਨ ਕਿ ਜਿਹੜੇ ਗੈਂਗਸਟਰਸ ਹੈਗੇ ਨੇ ਉੱਥੇ ਔਰ ਸਮੋਕ ਸਟ੍ਰੀਮ ਕਰਾਉਣ ਲਈ ਜਿਹੜੀ ਕ੍ਰੀਏਟ ਕਰਨ ਲਈ ਜਿਹੜੇ ਮਿਲੀਟੈਂਟਸ ਹੈਗੇ ਨੇ ਜਿਹੜੇ ਉੱਥੇ ਸਨ ਉਹਨਾਂ ਨੂੰ ਨਾਲ ਕਿਉਂ ਲਿਆ ਕਰਕੇ ਉਹਨਾਂ ਤੇ ਉੱਤੇ ਸਾਰੀ ਗੱਲ ਕਿਉਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਐਜ਼ ਇਫ ਐਵਰੀਥਿੰਗ ਵਾਸ ਪਲਾਨ ਟੂ ਗੈਟ them released। ਇਹ ਗੱਲ ਮੈਂ ਕਰਨਾ ਚਾਹੁੰਦਾ ਸੀ ਨੰਬਰ 1। ਨੰਬਰ 2 ਮੈਂ ਹੁਣ ਆਵਾਂਗਾ ਆਪਣੇ ਪੰਜਾਬ ਦੇ ਪਾਣੀ ਤੇ ਰਿਸੋਰਸਿਸ ਤੇ। ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈਗਾ ਇਹ ਬੇਸਿਕਲੀ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਦੇ ਉੱਤੇ ਗਿਆ ਸੀ। ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਦੇ ਉੱਤੇ ਉਹਨਾਂ ਨੇ ਆਪਣਾ ਓਪੀਨੀਅਨ ਦਿੱਤਾ ਹੈਗਾ। ਇਟ ਇਜ਼ ਨਾਟ ਰੀਅਲੀ ਅ ਫੈਸਲਾ। ਪੰਜਾਬ ਦੇ ਜਿਹੜੇ ਸਾਡੇ ਆਪਣੇ ਰਿਸੋਰਸਿਸ ਹੈਗੇ ਨੇ ਪਾਣੀ ਔਰ ਦੂਜੇ ਜਿਹੜੇ ਹੈਗੇ ਨੇ ਇਹਦੇ ਬਾਰੇ ਮੈਂ ਸਿੱਧੀ ਗੱਲ ਕਰਨਾ ਚਾਹੁੰਦਾ ਹੈਗਾ ਕਿ SYL ਕੈਨਾਲ ਨਾ ਤੇ ਬਣ ਰਹੀ ਹੈਗੀ ਹੈ ਨਾ ਬਣ ਸਕਦੀ ਹੈਗੀ ਹੈ ਨਾ ਉਹਦੇ ਕੋਈ ਚਾਂਸਸ ਹੈਗੇ ਨੇ। ਪਰ ਸਾਡੇ ਪੰਜਾਬ ਦਾ ਜਿਹੜਾ ਪਾਣੀ ਲਗਾਤਾਰ ਭਾਖੜਾ ਕੈਨਾਲ ਤੋਂ ਦੂਜੀ ਸਟੇਟਾਂ 'ਚ ਜਾ ਰਿਹਾ ਹੈਗਾ ਜਾਂ ਗੰਗ ਕੈਨਾਲ ਤੋਂ ਦੂਜੀ ਸਟੇਟਾਂ 'ਚ ਜਾ ਰਿਹਾ ਹੈਗਾ ਇੰਨੇ ਵਰੇ ਤੋਂ ਵਾਟ ਅਬਾਊਟ ਦ ਰਾਇਲਟੀ? ਰਾਇਲਟੀ ਸਾਨੂੰ ਮਿਲਦੀ ਹੈਗੀ ਠੀਕ ਹੈ ਜਾਂ ਸਾਡੇ ਕੋਲ ਐਕਸੈਸ ਪਾਣੀ ਨਹੀਂ ਵੀ ਹੈਗਾ ਪਰ ਅਸੀਂ ਚਾਹੁੰਦੇ ਹੈਗੇ ਆ ਸਾਡੇ ਪੰਜਾਬ ਦਾ ਡਿਵੈਲਪਮੈਂਟ ਹੋਏ ਸਾਨੂੰ ਰਿਸੋਰਸਿਸ ਹੈਗੀ ਹੈ ਮੌਨਿਟਰਡ ਰਿਸੋਰਸਿਸ ਦੀ ਹੋ ਸਕਦਾ ਆਪਣੀ ਰਿਕੁਆਇਰਮੈਂਟਸ ਨੂੰ ਘਟਾ ਕੇ ਆਪਣਾ ਕੀ ਕਹਿੰਦੇ ਨੇ ਆਪਣੇ ਢਿੱਡ ਨੂੰ ਕੰਟਰੋਲ ਕਰਕੇ ਜ਼ਬਰਦਸਤੀ ਜਿਵੇਂ ਕਈ ਵਾਰੀ ਬੰਦਾ ਹੁੰਦਾ ਕੁਝ ਵਿੱਚ ਹੋ ਜਿਵੇਂ ਅਨਾਜ ਹੈਗਾ ਤਾਂ ਵੇਚ ਦਿਓ ਚਲੋ ਠੀਕ ਕੋਈ ਪੈਸਾ ਆਏਗਾ ਆਪਣੇ ਘਰ 'ਚ 2 ਦਾਣੇ ਤੇ ਹੈਗੇ ਨੇ ਤਾਂ ਕੋਈ ਪੈਸਾ ਐਕਸਟਰਾ ਆਏਗਾ। ਵਾਟ ਅਬਾਊਟ ਦੈਟ ਰਾਇਲਟੀ? ਜੋ ਰਾਇਲਟੀ ਇੰਨੇ ਵਰੇ ਤੋਂ ਨਹੀਂ ਮਿਲੀ ਹੈਗੀ ਹੈ ਦੈਟ ਰਾਇਲਟੀ ਕਮ ਡੂ ਯੂ ਥਿੰਕ ਪੰਜਾਬ ਦੇ ਜਿਹੜਾ ਅੱਜ ਦੀ ਤਰੀਕ ਤੇ ਵਿੱਤੀ ਸੰਕਟ ਹੈਗਾ ਇੰਨੇ ਪੈਸੇ ਇਹਦੇ 'ਚ ਪੰਜਾਬ ਦੇ ਉੱਤੇ ਖਰਚ ਕਰਦਾ ਹੈਗਾ ਉਹ ਸਾਰਾ ਵਾਸ਼ਅਪ ਹੋ ਸਕਦਾ ਹੈ ਤੇ ਹੋ ਸਕਦਾ ਹੈ ਕਿ ਸਾਨੂੰ ਲਗਾਤਾਰ ਰਾਇਲਟੀ ਮਿਲਦੀ ਰਹੇ ਹੋ ਸਕਦਾ there might be a total tax holiday also in Punjab, who knows? ਤੇ ਅਸੀਂ ਰਿਸੋਰਸਿਸ ਅੱਗੇ ਵੇਚ ਸਕਦੇ ਹੈਗੇ ਆ। ਪਾਣੀ ਠੀਕ ਹੈਗਾ ਪਾਣੀ ਵੀ ਅਸੀਂ ਵੇਚਣ ਨੂੰ ਤਿਆਰ ਹੈਗੇ ਆ ਅਸੀਂ ਆਪਣਾ ਅਨਾਜ ਵੀ ਵੇਚਣ ਨੂੰ ਤਿਆਰ ਹੈਗੇ ਆ ਸਾਡੀ ਬਿਜਲੀ ਜਾ ਰਹੀ ਹੈ ਭਾਖੜਾ ਨੰਗਲ ਤੋਂ ਅਸੀਂ ਦੂਜੀ ਸਟੇਟਾਂ ਤੋਂ ਖਰੀਦ ਰਹੇ ਹੈਗੇ ਆ ਅਸੀਂ ਵੇਚ ਰਹੇ ਹੈਗੇ ਨੇ ਉਸ ਓਲ ਰੇਟਸ ਦੇ ਵਿੱਚ। ਕੋਈ ਪੋਲੀਟੀਕਲ ਪਾਰਟੀ ਇਨ ਗੱਲਾਂ ਨੂੰ ਕਿਉਂ ਨਹੀਂ ਕਰ ਰਹੀ ਹੈਗੀ ਹੈ? ਇੱਕ ਹਵਾ ਬਣਾ ਕੇ ਰੱਖ ਦਿੱਤਾ SYL ਕਨਾਲ ਡਾਕਟਰ ਜੀ SYL ਕਨਾਲ ਨਾ ਤੇ ਬਣ ਰਹੀ ਹੈਗੀ ਨਾ ਬਣ ਸਕਦੀ ਹੈ ਓਵਰਨਾਈਟ ਕੁਝ ਨਹੀਂ ਹੋ ਸਕਦਾ ਅਗਰ ਇਟ ਇਜ਼ ਸਮੋਕ ਸਟ੍ਰੀਮ SYL ਕਰਦੇ ਰਹੋ ਦੂਜੇ ਪਾਸੇ ਜਿਹੜਾ ਪੰਜਾਬ ਦੇ ਰਿਸੋਰਸਿਸ ਜਾ ਰਹੇ ਚਾਹੇ ਪਾਣੀ ਜਾ ਰਿਹਾ ਚਾਹੇ ਬਿਜਲੀ ਜਾ ਰਿਹਾ ਚਾਹੇ ਅਨਾਜ ਹੋ ਜਾ ਰਿਹਾ ਹੈਗਾ ਉਹ ਜਿਹੜੀ ਧੱਕੇਸ਼ਾਹੀ ਹੋ ਰਹੀ ਹੈਗੀ ਉਹ ਹੁੰਦੀ ਰਹੇ। ਇਟਸ ਜਸਟ ਅ ਸਮੋਕ ਸਟ੍ਰੀਮ ਦੈਟਸ ਮਾਈ ਟੇਕ ਔਨ ਇਟ। ਜੀ ਸ਼ਸ਼ੀਕਾਂਤ ਜੀ ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਸਾਡੇ ਦਰਸ਼ਕਾਂ ਦੇ ਨਾਲ ਅੱਜ ਆਪਣਾ ਸਮਾਂ ਕੱਢ ਕੇ ਵਿਚਾਰ ਸਾਂਝੇ ਕੀਤੇ ਆ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਅੱਜ ਦਾ ਸ਼ੋਅ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।